ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਸਲਾਮ ਅਲੈਕੁਮ। ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਪਾਕਿਸਤਾਨ ਦੀਆਂ ਸਿਆਸੀ ਖਬਰਾਂ ਦੇ ਉੱਤੇ ਗੱਲਬਾਤ ਕਰਨ ਲਈ ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਨਾਸਿਰ ਅਲੀ। ਨਾਜ਼ਰੀਨ, ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਪਾਕਿਸਤਾਨ ਦੀ ਸਿਆਸਤ ਦੇ ਵਿੱਚ ਇਮਰਾਨ ਖਾਨ ਦੀ। ਇਮਰਾਨ ਖਾਨ ਸਾਹਿਬ ਕੋਈ ਵੀ ਗੱਲ ਕਰਦੇ ਆ ਤੇ ਉਹ ਸੋਸ਼ਲ ਮੀਡੀਆ ਦੇ ਉੱਤੇ ਟਾਪ ਟ੍ਰੈਂਡ ਬਣ ਜਾਂਦਾ ਹੈ। ਉਹਨਾਂ ਦੀ ਗੱਲ ਭਾਵੇਂ ਨੈਗੇਟਿਵ ਹੋਵੇ ਜਾਂ ਪੋਜ਼ਿਟਿਵ ਹੋਵੇ, ਜਦੋਂ ਉਹਨਾਂ ਦੀ ਜ਼ੁਬਾਨ 'ਚੋਂ ਕੋਈ ਲਫ਼ਜ਼ ਨਿਕਲਦਾ ਹੈ ਤੇ ਉਹ ਲਫ਼ਜ਼ ਸੋਸ਼ਲ ਮੀਡੀਆ ਤੇ ਉਸੇ ਵੇਲੇ ਰੈਂਕ ਕਰਨਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਟੌਪ ਟ੍ਰੈਂਡ ਬਣ ਜਾਂਦਾ ਹੈ। ਇਮਰਾਨ ਖਾਨ ਸਾਹਿਬ ਨੇ ਇਸਲਾਮਾਬਾਦ ਲੌਂਗ ਮਾਰਚ ਤੋਂ ਪਹਿਲੇ ਜਿਹੜਾ ਮੁਲਤਾਨ ਦੇ ਵਿੱਚ ਜਲਸਾ ਕੀਤਾ, ਉਸ ਜਲਸੇ ਦੇ ਵਿੱਚ ਉਹਨਾਂ ਨੇ ਇੱਕ ਜੁਮਲਾ ਐਸਾ ਬੋਲ ਦਿੱਤਾ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਨਵੀਂ ਬਹਿਸ ਚੱਲ ਪਈ ਹੈ। ਇਮਰਾਨ ਖਾਨ ਸਾਹਿਬ ਨੇ ਆਪਣੇ ਉਸ ਜਲਸੇ 'ਚ ਆਖਿਆ ਕਿ ਮਰੀਮ ਨਵਾਜ਼ ਮੇਰਾ ਨਾਮ ਇੰਨੇ ਜੋਸ਼ ਤੇ ਜਜ਼ਬੇ ਦੇ ਨਾਲ ਨਾ ਲਿਆ ਕਰ ਕਿਤੇ ਤੇਰਾ ਖਾਵੰਦ ਨਾਰਾਜ਼ ਨਾ ਹੋ ਜਾਏ। ਇਮਰਾਨ ਖਾਨ ਦੇ ਇਸ ਜੁਮਲੇ ਨੇ ਉਸੇ ਵੇਲੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਨਵੀਂ ਬਹਿਸ ਸ਼ੁਰੂ ਕਰ ਦਿੱਤੀ। ਜਿਹੜੇ ਇਮਰਾਨ ਖਾਨ ਸਾਹਿਬ ਦੇ ਹਾਮੀ ਸੀ ਉਹਨਾਂ ਨੇ ਨਾ ਸਿਰਫ ਇਸ ਜੁਮਲੇ ਦੇ ਉੱਤੇ ਮੀਮਸ ਬਣਾਈਆਂ ਬਲਕਿ ਉਹਨੂੰ ਡਿਫੈਂਡ ਵੀ ਕੀਤਾ। ਉਹਨਾਂ ਨੇ ਆਖਿਆ ਕਿ ਇਮਰਾਨ ਖਾਨ ਸਾਹਿਬ ਨੇ ਪਿਛਲੇ 4.5 ਸਾਲ ਦੇ ਵਿੱਚ ਆਪਣੀ ਬਾਪਰਦਾ ਬੀਵੀ ਦੇ ਬਾਰੇ 'ਚ ਬਹੁਤ ਜ਼ਿਆਦਾ ਵਲਗਰ ਤੇ ਅਜੀਬੋ ਗਰੀਬ ਜ਼ੁਬਾਨ ਬਰਦਾਸ਼ਤ ਕੀਤੀ ਤੇ ਅਗਰ ਉਹਨਾਂ ਨੇ ਇੱਟ ਦਾ ਜਵਾਬ ਪੱਥਰ ਨਾ ਦਿੱਤਾ ਹੈ ਤੇ ਹੁਣ ਇਸ ਵੇਲੇ ਜਿੰਨੇ ਵੀ ਲੋਕ ਹੈਗੇ ਨੇ ਉਹ ਔਰਤ ਕਾਰਡ ਦੇ ਉੱਪਰ ਉਹਨਾਂ ਨੂੰ ਤਕਲੀਫ ਹੋ ਰਹੀ ਹੈ। ਇਮਰਾਨ ਖਾਨ ਸਾਹਿਬ ਨੇ ਜਦੋਂ ਇਹ ਸਟੇਟਮੈਂਟ ਦਿੱਤਾ ਤੇ ਇਸ ਸਟੇਟਮੈਂਟ ਤੋਂ ਬਾਅਦ ਇੱਕ ਬਹੁਤ ਵੱਡੇ ਤਬਕੇ ਨੇ ਕਿਹਾ ਕਿ ਇਮਰਾਨ ਖਾਨ ਸਾਹਿਬ ਦਾ ਇਹ ਜ਼ਰਫ ਨਹੀਂ ਹੈਗਾ ਕਿ ਉਹ ਕਿਸੇ ਵੀ ਔਰਤ ਦੇ ਮਾਮਲੇ ਦੇ ਵਿੱਚ ਜਾਂ ਔਰਤ ਦੇ ਬਾਰੇ 'ਚ ਇਸ ਤਰ੍ਹਾਂ ਦਾ ਜੁਮਲਾ ਅਦਾ ਕਰਨ, ਕਿਉਂਕਿ ਇਮਰਾਨ ਖਾਨ ਸਾਹਿਬ ਦੇ ਉਹ ਹਾਮੀ ਜਿਹੜੇ ਅਕਸਰ ਇਹ ਗੱਲ ਕਰਦੇ ਸੀ ਤੇ ਅਕਸਰ ਇਮਰਾਨ ਖਾਨ ਸਾਹਿਬ ਦੇ ਕਸੀਦੇ ਪੜ੍ਹਦੇ ਸੀ ਕਿ ਖਾਨ ਸਾਹਿਬ ਨੇ ਅੱਜ ਤੱਕ ਮਰੀਮ ਨਵਾਜ਼ ਨੂੰ ਉਹਨਾਂ ਦੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ, ਕਿਉਂਕਿ ਉਹ ਸਮਝਦੇ ਨੇ ਕਿ ਮਰੀਮ ਨਵਾਜ਼ ਜਿਹੜੀ ਉਹ ਔਰਤ ਹੈ ਤੇ ਔਰਤ ਦੀ ਕਿਸੇ ਵੀ ਗੱਲ ਦਾ ਜਵਾਬ ਉਹ ਕਿਸੇ ਵੀ ਸਖਤ ਅਲਫਾਜ਼ ਨਾਲ ਨਹੀਂ ਦੇਣਾ ਚਾਹੁੰਦੇ। ਇਸੇ ਤਰੀਕੇ ਨਾਲ ਉਹਨਾਂ ਦਾ ਇਹੀ ਸਟੇਟਮੈਂਟ ਕਾਇਮ ਸੀ ਕਿ ਮਰੀਮ ਔਰੰਗਜ਼ੇਬ ਹੋਵੇ ਜਾਂ ਮਰੀਮ ਨਵਾਜ਼ ਹੋਵੇ, ਉਹ ਕਿਸੇ ਵੀ ਔਰਤ ਦੇ ਬਾਰੇ 'ਚ ਸਟੇਟਮੈਂਟ ਨਹੀਂ ਦੇਣਗੇ। ਲੇਕਿਨ ਇਮਰਾਨ ਖਾਨ ਸਾਹਿਬ ਨੇ ਇੱਕ ਅਗਰੈਸਿਵ ਮੂਡ ਦੇ ਵਿੱਚ, ਇੱਕ ਜਿਹਨੂੰ ਕਹਿੰਦੇ ਹੈਗੇ ਕਿ ਬੜਾ ਗੁੱਸੇ ਦੇ ਵਿੱਚ ਇੱਕ ਐਸਾ ਸਟੇਟਮੈਂਟ ਦੇ ਦਿੱਤਾ ਜਿਸ ਸਟੇਟਮੈਂਟ ਤੋਂ ਬਾਅਦ ਸ਼ਾਇਦ ਖਾਨ ਸਾਹਿਬ ਵੀ ਹੁਣ ਪਛਤਾ ਰਹੇ ਹੋਣ ਕਿ ਉਹਨਾਂ ਨੂੰ ਆਪਣੇ ਜ਼ਰਫ ਤੋਂ ਥਲੜੀ ਗੱਲ ਨਹੀਂ ਸੀ ਕਰਨੀ ਚਾਹੀਦੀ। ਖਾਨ ਸਾਹਿਬ ਨੇ ਉਸ ਜਲਸੇ ਤੋਂ ਬਾਅਦ ਹੁਣ ਤੱਕ ਤੇ ਖਾਮੋਸ਼ੀ ਇਖਤਿਆਰ ਕੀਤੀ ਹੋਈ ਹੈ। ਨਾ ਉਹਨਾਂ ਵੱਲੋਂ ਕਿਸੇ ਕਿਸਮ ਦੀ ਵਜ਼ਾਹਤ ਆਈ ਹੈ ਤੇ ਨਾ ਉਹਨਾਂ ਨੇ ਕਿਸੇ ਕਿਸਮ ਦੀ ਐਕਸਕਿਊਜ਼ ਜਾਂ ਮਾਫੀ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਇਸ ਜੁਮਲੇ ਤੇ ਮਾਫੀ ਮੰਗ ਸਕਾਂ। ਦੂਸਰੀ ਤਰਫ ਬਹੁਤ ਜ਼ਿਆਦਾ ਲੋਕ ਤਕਲੀਫ 'ਚ ਵੀ ਹੈਗੇ ਨੇ, ਉਹ ਲੋਕ ਜਿਹੜੇ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ, ਕਿਉਂਕਿ ਹਿਊਮਨ ਰਾਈਟਸ ਕਮਿਸ਼ਨ ਨੇ ਜ਼ੋਰ ਦਿੱਤਾ ਹੈ ਕਿ ਖਾਨ ਸਾਹਿਬ ਆਪਣੇ ਇਸ ਸਟੇਟਮੈਂਟ ਦੇ ਉੱਤੇ ਮਾਫੀ ਮੰਗ ਲੈਣ ਤਾਂ ਕਿ ਲੋਕ ਖਾਨ ਸਾਹਿਬ ਦੇ ਜ਼ਰਫ ਨੂੰ ਮਜ਼ੀਦ ਜਿਹੜਾ ਖਰਾਜੇ ਤਹਿਸੀਨ ਪੇਸ਼ ਕਰ ਸਕਣ ਕਿ ਹੋ ਸਕਦਾ ਹੈ ਕਿ ਉਹਨਾਂ ਦੀ ਜ਼ਬਾਨ ਫਿਸਲ ਗਈ ਹੋਵੇ ਤੇ ਇਸ ਲਈ ਉਹਨਾਂ ਨੂੰ ਇਸ ਮਾਮਲੇ ਉੱਤੇ, ਇਸ ਬਿਆਨ ਦੇ ਉੱਤੇ ਮਾਫੀ ਮੰਗ ਲੈਣੀ ਚਾਹੀਦੀ ਹੈ। ਜਦਕਿ ਦੂਸਰੀ ਤਰਫ ਜਿਹੜੇ ਹੈਗੇ ਨੇ ਪਾਕਿਸਤਾਨ ਦੇ ਵਜ਼ੀਰ ਆਜ਼ਮ ਤੇ ਮਰੀਮ ਨਵਾਜ਼ ਦੇ ਜਿਹੜੇ ਚੱਚਾ ਲੱਗਦੇ ਨੇ ਉਹ ਨੇ ਸ਼ਹਿਬਾਜ਼ ਸ਼ਰੀਫ ਸਾਹਿਬ। ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਇਹ ਸਟੇਟਮੈਂਟ ਦਿੱਤੀ ਕਿ ਖਾਨ ਸਾਹਿਬ ਦਾ ਬਿਆਨ ਬਹੁਤ ਹੀ ਘਟੀਆ ਜ਼ਬਾਨ ਦੇ ਉੱਤੇ ਮਬਨੀ ਸੀ, ਯਾਨੀ ਕਿ ਖਾਨ ਸਾਹਿਬ ਨੂੰ ਇਸ ਤਰ੍ਹਾਂ ਦੀ ਜ਼ੁਬਾਨ ਇਸਤੇਮਾਲ ਨਹੀਂ ਸੀ ਕਰਨੀ ਚਾਹੀਦੀ। ਕਿਸੇ ਔਰਤ ਦੇ ਬਾਰੇ ਜਾਂ ਕਿਸੇ ਔਰਤ ਦੇ ਕਿਰਦਾਰ ਦੇ ਉੱਪਰ ਇਸ ਤਰ੍ਹਾਂ ਦੀ ਗੱਲ ਕਰਨ ਤੋਂ ਪਹਿਲੇ ਖਾਨ ਸਾਹਿਬ ਨੂੰ ਸੋਚ ਲੈਣਾ ਚਾਹੀਦਾ ਸੀ ਕਿ ਉਹ ਰਿਆਸਤ-ਏ ਮਦੀਨਾ ਦੀ ਗੱਲ ਕਰਦੇ ਨੇ, ਉਹ ਰਿਆਸਤ-ਏ ਮਦੀਨਾ ਬਣਾਉਣ ਦੇ ਦਾਅਵੇਦਾਰ ਨੇ ਤੇ ਇਸ ਲਈ ਉਹਨਾਂ ਨੂੰ ਇੰਜ ਦੀ ਗੱਲ ਨਹੀਂ ਸੀ ਕਰਨੀ ਚਾਹੀਦੀ। ਇਸੇ ਤਰੀਕੇ ਨਾਲ ਸਹਾਫੀ ਹੋਈਏ, ਆਮ ਬੰਦਾ ਹੋ ਜਾਏ, ਸਿਆਸੀ ਲੋਕ ਹੋ ਜਾਣ, ਇਸ ਵੇਲੇ ਦੋ ਹਿੱਸਿਆਂ 'ਚ ਲੋਕ ਤਕਸੀਮ ਹੋ ਗਏ ਨੇ ਤੇ ਇੱਕ ਦੂਸਰੇ ਨੂੰ ਇਹ ਗੱਲਾਂ ਕਰ ਰਹੇ ਨੇ। ਇੱਕ ਹਿੱਸਾ ਇਹ ਕਹਿ ਰਿਹਾ ਕਿ ਖਾਨ ਸਾਹਿਬ ਨੇ ਜੋ ਕੀਤਾ ਉਹ ਬਿਲਕੁਲ ਠੀਕ ਸੀ ਤੇ ਇੱਕ ਹਿੱਸਾ ਇਹ ਕਹਿ ਰਿਹਾ ਕਿ ਉਹਨਾਂ ਦੇ ਜ਼ਰਫ ਦੇ ਮੁਤਾਬਕ ਉਹਨਾਂ ਨੂੰ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ। ਇਸ ਵੇਲੇ ਸੋਸ਼ਲ ਮੀਡੀਆ ਦੀ ਜਿਹੜੀ ਇਹ ਬਹਿਸ ਹੈ ਇਹ ਚੱਲਦੀ ਪਈ ਹੈ। ਹੁਣ ਵੇਖਣਾ ਇਹ ਵੇ ਕਿ ਇਮਰਾਨ ਖਾਨ ਸਾਹਿਬ ਜਿਹੜੇ ਹੈਗੇ ਨੇ ਉਹ ਇਹਦੇ ਉੱਪਰ ਕੀ ਰਿਐਕਸ਼ਨ ਦਿੰਦੇ ਨੇ। ਕਿਆ ਖਾਨ ਸਾਹਿਬ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਦਫਾ ਕਿਸੇ ਔਰਤ ਦੇ ਮੁਕਾਬਲੇ ਤੇ ਦਿੱਤੀ ਗਈ ਸਟੇਟਮੈਂਟ ਨੂੰ ਉਹਦਾ ਦਿਫਾ ਕਰਨਗੇ
ਜਾਂ ਉਹਦੇ ਉੱਪਰ ਮਾਫੀ ਮੰਗਣਗੇ ਤੇ ਇਹ ਤੇ ਆਉਣ ਵਾਲਾ ਵਕਤ ਹੀ ਦੱਸੇਗਾ। ਲੇਕਿਨ ਬਹੁਤ ਸਾਰੇ ਪੀਟੀਆਈ ਦੇ ਸਪੋਰਟਰਸ, ਇਮਰਾਨ ਖਾਨ ਦੇ ਸਪੋਰਟਰਸ ਸਿਰਫ ਇਹ ਕਹਿੰਦੇ ਪਏ ਨੇ ਕਿ ਖਾਨ ਸਾਹਿਬ ਨੇ ਨਾ ਸਿਰਫ ਆਪਣੀ ਖਾਤੂਨ ਅਵਲ ਜਿਹੜੀ ਬੁਸ਼ਰਾ ਬੀਬੀ ਹੈਗੇ ਨੇ, ਨਾ ਸਿਰਫ ਉਹਨਾਂ ਦੇ ਬਾਰੇ ਤੇ ਅਲਫਾਜ਼ ਸੁਣੇ, ਬਲਕਿ ਉਹਨਾਂ ਨੇ ਆਪਣੀ ਸਾਬਕਾ ਬੀਵੀ ਜਿਹੜੀ ਹੈਗੀ ਸੀ ਜਮਾਇਮਾ ਖਾਨ, ਉਸ ਤੋਂ ਬਾਅਦ ਸੀਤਾ ਵਾਇਰ ਜਿਹੜੀ ਉਹਨਾਂ ਦੀ ਬੇਟੀ ਕਹਿ ਕੇ ਉਹਨਾਂ ਦੇ ਨਾਲ ਜੋੜਿਆ ਜਾਂਦਾ ਹੈਗਾ, ਉਹਨਾਂ ਦੇ ਬਾਰੇ 'ਚ ਵੀ ਬਹੁਤ ਸਾਰੇ ਲੋਕਾਂ ਦੀ ਗਲੀਜ਼ ਜ਼ਬਾਨ ਜਿਹੜੀ ਹੈਗੀ ਹੈ ਉਹਨੂੰ ਬਰਦਾਸ਼ਤ ਕੀਤਾ। ਤੇ ਹੁਣ ਹੋ ਸਕਦਾ ਹੈ ਖਾਨ ਸਾਹਿਬ ਦਾ ਸਬਰ ਦਾ ਪੈਮਾਨਾ ਲਬਰੇਜ਼ ਹੋ ਗਿਆ ਹੋਵੇ ਤੇ ਉਹਨਾਂ ਨੇ ਇਸ ਤਰ੍ਹਾਂ ਦਾ ਜੁਮਲਾ ਇਸਤੇਮਾਲ ਕਰ ਦਿੱਤਾ ਜਿਹਦੀ ਵਜ੍ਹਾ ਤੋਂ ਸਾਰੇ ਲੋਕ, ਯਾਨੀ ਕਿ ਸਪੈਸ਼ਲੀ ਜਿਹੜੇ ਮਰੀਮ ਨਵਾਜ਼ ਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਹਾਮੀ ਨੇ, ਉਹਨਾਂ ਨੂੰ ਤਕਲੀਫ ਹੋ ਰਹੀ ਹੈ ਤੇ ਉਹ ਇਸ ਵੇਲੇ ਇਸ ਜੁਮਲੇ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ। ਹੁਣ ਅਸੀਂ ਅਗਲੀ ਖਬਰ ਵੱਲ ਵਧਦੇ ਹਾਂ। ਅਗਲੀ ਖਬਰ ਇਹ ਵੇ ਕਿ ਕਿਹਾ ਜਾ ਰਿਹਾ ਹੈ ਕਿ ਪਹਿਲਾ ਸਿਆਸੀ ਕੈਦੀ ਜਿਹੜਾ ਹੈਗਾ ਉਹ ਬਣ ਗਏ ਨੇ ਸ਼੍ਰੀ ਮਜ਼ਾਰੀ, ਯਾਨੀ ਕਿ ਸ਼੍ਰੀ ਮਜ਼ਾਰੀ ਨੂੰ ਗ੍ਰਿਫਤਾਰ ਕੀਤਾ ਹੈ। ਐਂਟੀ ਕਰਪਸ਼ਨ ਜਿਹੜਾ ਯੂਨਿਟ ਹੈਗਾ ਪਾਕਿਸਤਾਨ ਦੇ ਵਿੱਚ ਇਦਾਰਾ ਹੈਗਾ, ਉਹਨਾਂ ਨੇ ਗ੍ਰਿਫਤਾਰ ਕੀਤਾ ਇਸਲਾਮਾਬਾਦ ਦੇ ਵਿੱਚੋਂ, ਉਹਨਾਂ ਦੀ ਰਿਹਾਇਸ਼ਗਾਹ ਤੋਂ ਬਾਹਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਆਖਿਆ ਇਹ ਜਾ ਰਿਹਾ ਹੈ ਕਿ ਇੰਤਕਾਮ ਲਿਆ ਗਿਆ ਹੈ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਗੌਰਮੈਂਟ ਵੱਲੋਂ, ਪੰਜਾਬ ਗੌਰਮੈਂਟ ਵੱਲੋਂ। ਪੰਜਾਬ ਗੌਰਮੈਂਟ ਜਿਹੜੀ ਹੈਗੀ ਹੈ ਉਹਦੇ ਵਿੱਚ ਵੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼, ਯਾਨੀ ਕਿ ਸਾਡੇ ਜਿਹੜੇ ਵਜ਼ੀਰ ਆਜ਼ਮ ਨੇ ਸ਼ਹਿਬਾਜ਼ ਸ਼ਰੀਫ, ਉਹਨਾਂ ਦੇ ਬੇਟੇ ਹਮਜ਼ਾ ਸ਼ਹਿਬਾਜ਼ ਜਿਹੜੇ ਨੇ ਉਹ ਵਜ਼ੀਰ ਆਲਾ ਨੇ, ਤੇ ਆਖਿਆ ਇਹ ਜਾ ਰਿਹਾ ਹੈ ਕਿ ਪੰਜਾਬ ਹਕੂਮਤ ਵੱਲੋਂ ਇੰਤਕਾਮੀ ਸਿਆਸਤ ਕੀਤੀ ਗਈ ਹੈ। ਯਾਨੀ ਕਿ ਡਾਕਟਰ ਸ਼੍ਰੀ ਮਜ਼ਾਰੀ ਜਿਹੜੀ ਹੈਗੇ, ਜਿਹੜੇ ਪਾਕਿਸਤਾਨ ਤਹਿਰੀਕ ਇਨਸਾਫ ਦੀ ਗੌਰਮੈਂਟ ਦੇ ਵਿੱਚ, ਪਿਛਲੀ ਗੌਰਮੈਂਟ ਦੇ ਵਿੱਚ ਇਨਸਾਨੀ ਹਕੂਕ ਦੀ ਵਜ਼ੀਰ ਸੀ, ਉਹਨਾਂ ਦੇ ਉੱਪਰ ਇਹ ਇਲਜ਼ਾਮ ਲਾਇਆ ਗਿਆ ਕਿ ਉਹਨਾਂ ਨੇ ਜਿਹੜਾ ਹੈਗਾ ਉਹ 800,000 ਕਨਾਲ ਜਿਹੜੀ ਅਰਾਜ਼ੀ ਹੈਗੀ ਸੀ ਉਹਦਾ ਕੇਸ ਚੱਲ ਰਿਹਾ ਸੀ ਕਿ ਉਹਨਾਂ ਨੇ ਉਸ ਕੇਸ ਦੇ ਉੱਪਰ ਜਿਹੜਾ ਹੈਗਾ ਉਹਨਾਂ ਦੇ ਕੇਸ ਇਹ ਸੀ ਕਿ ਉਹਨਾਂ ਨੇ ਇਹ ਜਿੰਨੀ ਵੀ ਜਗ੍ਹਾ ਹੈਗੀ ਹੈ ਇਹ ਜਗ੍ਹਾ ਗਰੀਬ ਕਿਸਾਨਾਂ ਦੀ ਸੀ ਤੇ ਇਸ ਜਗ੍ਹਾ ਦੇ ਉੱਪਰ ਕਬਜ਼ਾ ਕੀਤਾ ਤੇ ਕਬਜ਼ਾ ਕਰਨ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੇ ਉੱਪਰ ਇਹ ਕੇਸ ਚੱਲ ਰਿਹਾ ਸੀ। ਤੇ ਇਹ ਕੇਸ ਬਹੁਤ ਪੁਰਾਣਾ ਹੈ, 1972 ਦਾ ਕੇਸ ਹੈ, ਜਦੋਂ ਕਿ ਜ਼ੁਲਫਕਾਰ ਅਲੀ ਭੁੱਟੋ ਨੇ ਜਦੋਂ ਬਹੁਤ ਸਾਰੇ ਗਰੀਬ ਕਿਸਾਨਾਂ ਨੂੰ ਜਿਹੜਾ ਹੈਗਾ ਜ਼ਮੀਨ ਵੰਡੀ ਸੀ ਤੇ ਉਸ ਜ਼ਮੀਨ ਦੇ ਵਿੱਚ ਇਹਨਾਂ ਦੇ ਖਾਨਦਾਨ ਵੱਲੋਂ ਇਹ ਕੇਸ ਚੱਲਦਾ ਆ ਰਿਹਾ ਹੈ ਡਾਕਟਰ ਸ਼੍ਰੀ ਮਜ਼ਾਰੀ ਵੱਲੋਂ। ਤੇ ਇਸ ਕੇਸ ਨੂੰ ਹੁਣ ਓਪਨ ਕਰਕੇ ਐਂਟੀ ਕਰਪਸ਼ਨ ਯੂਨਿਟ ਜਿਹੜਾ ਹੈਗਾ ਉਹਨਾਂ ਨੂੰ ਗ੍ਰਿਫਤਾਰ ਕੀਤਾ। ਉਹਨਾਂ ਨੇ ਮੁਜ਼ਾਹਮਤ ਕੀਤੀ, ਜਦੋਂ ਲੇਡੀ ਖਵਾਤੀਨ ਉਹਨਾਂ ਨੂੰ ਗ੍ਰਿਫਤਾਰ ਕਰਨ ਆਈਆਂ ਤਾਂ ਉਹਨਾਂ ਨੇ ਉਹਦੇ ਉੱਪਰ ਮੁਜ਼ਾਹਮਤ ਵੀ ਕੀਤੀ ਹੈਗੀ ਹੈ, ਲੇਕਿਨ ਉਸ ਤੋਂ ਬਾਅਦ ਜ਼ਬਰਦਸਤੀ ਉਹਨਾਂ ਨੂੰ ਜ਼ੂਦੋ ਕੋਬ ਕਰਦੇ ਹੋਇਆ ਉਹਨਾਂ ਨੂੰ ਜ਼ਬਰਦਸਤੀ ਜਿਹੜਾ ਹੈਗਾ ਉਹ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਤੋਂ ਬਾਅਦ ਫੌਰਨ ਵਜ਼ੀਰ ਆਲਾ ਪੰਜਾਬ ਹਮਜ਼ਾ ਸ਼ਹਿਬਾਜ਼ ਨੇ ਇਹ ਸਟੇਟਮੈਂਟ ਦਿੱਤੀ ਕਿ ਇੱਕ ਔਰਤ ਹੋਣ ਦੇ ਨਾਤੇ ਸਾਨੂੰ ਡਾਕਟਰ ਸ਼੍ਰੀ ਮਜ਼ਾਰੀ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਤੇ ਉਹਨਾਂ ਦੇ ਖਿਲਾਫ ਕੋਈ ਐਸਾ ਕੇਸ ਜਿਹੜਾ ਹੈਗਾ ਉਹ ਨਹੀਂ ਬਣਾਉਣਾ ਚਾਹੀਦਾ ਜਿਹੜਾ ਕਿ ਇੰਨਾ ਪੁਰਾਣਾ ਕੇਸ ਹੋਵੇ ਤੇ ਉਹਨਾਂ ਨੂੰ ਫੌਰੀ ਰਿਹਾ ਕੀਤਾ ਜਾਵੇ। ਉਸ ਤੋਂ ਬਾਅਦ ਡਾਕਟਰ ਸ਼੍ਰੀ ਮਜ਼ਾਰੀ ਨੂੰ ਰਿਹਾ ਕਰ ਦਿੱਤਾ ਗਿਆ। ਉਹਨਾਂ ਦੀ ਬੇਟੀ ਜਿਹੜੀ ਹੈਗੀ ਸੀ ਡਾਕਟਰ ਇਮਾਨ ਮਜ਼ਾਰੀ, ਉਹਨਾਂ ਦੀ ਮਦਈਅਤ ਦੇ ਵਿੱਚ ਇੱਕ ਐਪਲੀਕੇਸ਼ਨ ਦਿੱਤੀ ਗਈ ਤੇ ਉਸ ਐਪਲੀਕੇਸ਼ਨ ਦੇ ਵਿੱਚ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਲੇਕਿਨ ਪਾਕਿਸਤਾਨ ਤਹਿਰੀਕ ਇਨਸਾਫ ਨੇ ਇਹਦੇ ਉੱਪਰ ਇhtਜਾਜ ਕਰਨ ਦਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਪੂਰੇ ਮੁਲਕ ਦੇ ਵਿੱਚ ਇਸ ਕਾਰਵਾਈ ਦੇ ਉੱਪਰ ਇhtਜਾਜ ਕਰਾਂਗੇ ਕਿਉਂਕਿ ਡਾਕਟਰ ਸ਼੍ਰੀ ਮਜ਼ਾਰੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਬਲਕਿ ਅਗਵਾ ਕੀਤਾ ਗਿਆ, ਉਹਨਾਂ ਦੇ ਖਿਲਾਫ ਇੰਤਕਾਮੀ ਸਿਆਸਤ ਕੀਤੀ ਗਈ। ਉਹਨਾਂ ਨੂੰ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਗੌਰਮੈਂਟ ਦੇ ਵਿੱਚ ਉਹਨਾਂ ਨੂੰ ਸਿਆਸੀ ਕੈਦੀ ਬਣਾਇਆ ਗਿਆ। ਇਸ ਵਜ੍ਹਾ ਤੋਂ ਉਹਨਾਂ ਦੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਹਦੇ ਉੱਪਰ ਅਸੀਂ ਮੁਲਕਗੀਰ ਹੜਤਾਲ ਕਰਾਂਗੇ। ਪਾਕਿਸਤਾਨ ਤਹਿਰੀਕ ਇਨਸਾਫ ਦੇ ਚੇਅਰਮੈਨ ਤੇ ਸਾਬਕ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਨੇ ਵੀ ਟਵੀਟ ਕਰਦੇ ਆਖਿਆ ਕਿ ਡਾਕਟਰ ਸ਼੍ਰੀ ਮਜ਼ਾਰੀ ਨੂੰ ਗ੍ਰਿਫਤਾਰ ਕਰਨਾ ਕਾਬਲੇ ਮੁਜ਼ੰਮਤ ਹੈ। ਮੈਂ ਉਹਨੂੰ ਬੜੇ ਸਖਤ ਅਲਫਾਜ਼ ਨਾਲ ਉਹਦੀ ਮੁਖਾਲਫਤ ਕਰਦਾ ਹੈਗਾ ਤੇ ਮੈਂ ਜਿਹੜੀ ਆਪਣੀ ਧਰਨੇ ਦੀ ਕਾਲ ਦਿੱਤੀ ਹੈਗੀ ਹੈ, ਲੌਂਗ ਮਾਰਚ ਦੀ ਕਾਲ ਦਿੱਤੀ ਹੈਗੀ ਹੈ, ਉਸ ਕਾਲ ਦੇ ਵਿੱਚ ਅਸੀਂ ਆਪਣਾ ਇਹ ਵੀ ਇhtਜਾਜ ਰਿਕਾਰਡ ਕਰਾਵਾਂਗੇ। ਹੁਣ ਅਸੀਂ ਚੱਲਦੇ ਹਾਂ ਇਮਰਾਨ ਖਾਨ ਸਾਹਿਬ ਦੇ ਲੌਂਗ ਮਾਰਚ ਵੱਲ। ਇਮਰਾਨ ਖਾਨ ਸਾਹਿਬ ਨੇ ਕਿਹਾ ਸੀ ਕਿ ਮੈਂ ਆਪਣੇ ਆਖਰੀ ਜਲਸੇ ਜਿਹੜੀ ਕਿ ਮੁਲਤਾਨ ਵਾਲਾ ਮੇਰਾ ਜਲਸਾ ਸੀ, ਮੈਂ ਉਸ ਜਲਸੇ ਦੇ ਵਿੱਚ ਲੌਂਗ ਮਾਰਚ ਦਾ ਐਲਾਨ ਕਰਾਂਗਾ ਕਿ ਲੌਂਗ ਮਾਰਚ ਦੀ ਕੀ ਤਾਰੀਖ ਹੋਏਗੀ ਤੇ ਮੈਂ 20 ਲੱਖ ਲੋਕਾਂ ਦਾ ਸਮੁੰਦਰ ਲੈ ਕੇ ਇਸਲਾਮਾਬਾਦ ਵਫਾਕੀ ਸ਼ਹਿਰ ਦੇ ਵਿੱਚ, ਵਫਾਕੀ ਦਾਰੁਲ ਹੁਕੂਮਤ ਦੇ ਵਿੱਚ ਪਹੁੰਚਾਂਗਾ ਤੇ ਪਹੁੰਚ ਕੇ ਆਪਣੀ ਤਾਕਤ ਦਾ ਮੁਜ਼ਾਹਰਾ ਜਿਹੜਾ ਉਹ ਕਰਾਂਗਾ ਤੇ ਇਦਾਰਿਆਂ ਨੂੰ ਤੇ ਉਸ ਤੋਂ ਬਾਅਦ ਗੌਰਮੈਂਟ ਨੂੰ ਜਿਹੜਾ ਇੱਕ ਵਾਰੀ ਹਿਲਾ ਕੇ ਰੱਖ ਦਿਆਂਗਾ ਕਿ ਫੌਰੀ ਇਲੈਕਸ਼ਨ ਕਰਵਾਏ ਜਾਣ। ਲੇਕਿਨ ਖਾਨ ਸਾਹਿਬ ਨੇ ਮੁਲਤਾਨ ਜਲਸੇ ਦੇ ਵਿੱਚ ਕਿਸੇ ਵੀ ਤਾਰੀਖ ਦਾ ਐਲਾਨ ਨਹੀਂ ਕੀਤਾ। ਆਖਿਆ ਇਹ ਜਾ ਰਿਹਾ ਕਿ ਇਹਦੇ ਪਿੱਛੇ ਵੀ ਖਾਨ ਸਾਹਿਬ ਦੇ ਮਕਸਦ ਨੇ, ਖਾਨ ਸਾਹਿਬ ਦੀ ਪਲੈਨਿੰਗਸ ਨੇ। ਹੁਣ ਵੇਖਣਾ ਇਹ ਹੈਗਾ ਕਿ ਇਮਰਾਨ ਖਾਨ ਸਾਹਿਬ ਅੱਜ ਦੀ ਤਾਰੀਖ ਦਿੱਤੀ ਹੈ ਕਿ ਅੱਜ ਉਹ ਐਲਾਨ ਕਰਨਗੇ ਤੇ ਕਿਹਾ ਇਹ ਜਾ ਰਿਹਾ ਕਿ 25 ਤੋਂ 29 ਮਈ ਦੇ ਦਰਮਿਆਨ ਜਿਹੜੇ ਹੈਗੀ ਹੈ ਉਹ ਤਾਰੀਖ ਦਾ ਐਲਾਨ ਹੋ ਸਕਦਾ ਕਿਉਂਕਿ ਅੱਗੇ ਇੱਕ ਗਰਮੀ ਦੀ ਬਹੁਤ ਵੱਡੀ ਲਹਿਰ ਜਿਹੜੀ ਹੈਗੀ ਆ ਪਾਕਿਸਤਾਨ ਦੇ ਵਿੱਚ ਆ ਰਹੀ ਹੈ, ਪੰਜਾਬ ਦੇ ਵਿੱਚ ਆ ਰਹੀ ਹੈ ਤੇ ਇਮਰਾਨ ਖਾਨ ਸਾਹਿਬ ਜਿੱਦਾਂ ਇਹ ਡਿਲੇ ਕਰ ਰਹੇ ਨੇ ਤੇ ਪਾਕਿਸਤਾਨ ਤਹਿਰੀਕ ਇਨਸਾਫ ਦੀ ਪਾਰਟੀ
ਪਾਰਟੀ ਲਈ ਮੁਸ਼ਕਲਾਂ ਵੱਧਦੀਆਂ ਜਾਣਗੀਆਂ, ਕਿਉਂਕਿ ਗਰਮੀ ਦੇ ਮੌਸਮ ਦੇ ਵਿੱਚ ਲੋਕਾਂ ਦਾ ਘਰੋਂ ਨਿਕਲਣਾ, ਉਸ ਲੌਂਗ ਮਾਰਚ ਦੇ ਵਿੱਚ ਜਾਣਾ ਯਕੀਨਨ ਇੱਕ ਬੜਾ ਟਫ ਤੇ ਬੜਾ ਮੁਸ਼ਕਿਲ ਕੰਮ ਹੋਏਗਾ। ਹੁਣ ਵੇਖਣਾ ਇਹ ਕਿ ਪਾਕਿਸਤਾਨ ਦੀ ਸਿਆਸਤ ਦਾ ਇਹ ਪੈਂਤਰਾ ਜਾਂ ਪਾਕਿਸਤਾਨ ਦੀ ਸਿਆਸਤ ਦਾ ਇਹ ਊਂਠ ਜਿਹੜਾ ਹੈਗਾ ਉਹ ਕਿਹੜੀ ਸਾਈਡ ਤੇ ਬੈਠਦਾ ਹੈ। ਇਦਾਂ ਦੀਆਂ ਖਬਰਾਂ ਲੈ ਕੇ ਪਾਕਿਸਤਾਨ ਦੀ ਸਿਆਸਤ ਉੱਤੇ ਗੱਲਬਾਤ ਕਰਨ ਲਈ ਅਸੀਂ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦੇ ਰਵਾਂਗੇ। ਤੁਸੀਂ ਆਪਣੇ ਫੀਡਬੈਕ ਨਾਲ ਜ਼ਰੂਰ ਨਵਾਜ਼ਿਆ ਕਰੋ ਤਾਂ ਕਿ ਅਸੀਂ ਇਹ ਜਾਣ ਸਕੀਏ ਕਿ ਲੋਕਾਂ ਦੇ ਮਨ ਵਿੱਚ ਕੀ ਹੈ, ਲੋਕਾਂ ਦੇ ਦਿਮਾਗ ਦੇ ਵਿੱਚ ਕੀ ਹੈ, ਲੋਕ ਕੀ ਚਾਹੁੰਦੇ ਹੈਗੇ ਨੇ ਕਿ ਪਾਕਿਸਤਾਨ ਦੀ ਸਿਆਸਤ ਦੇ ਵਿੱਚ ਕੀ ਹੋਵੇ। ਅਗਲੀਆਂ ਖਬਰਾਂ ਵਾਸਤੇ ਮੈਨੂੰ ਇਜਾਜ਼ਤ ਦਿਵੋ। ਅੱਲਾ ਹਾਫਿਜ਼ ਓ ਨਾਸਿਰ।